ਗੱਲ ਕਰੀ ਆ ਕਿ ਆਈਪੀਐਸ ਆਫੀਸਰਾਂ ਦੇ ਧੌਣ ਤੇ ਗੋਡਾ ਰੱਖਿਆ ਜਾਵੇ। ਆਈਪੀਐਸ ਆਫੀਸਰ ਜਿਹੜੇ ਨੇ ਉਹ ਕਹਿੰਦੇ ਅਸੀਂ ਜਾਂਚ ਕਰ ਰਹੇ ਹਾਂ, ਅਸੀਂ ਚੱਲ ਰਹੇ ਹਾਂ। ਪਿਛਲੇ ਦਿਨੀ ਕੁਮਰ ਵਿਜੇ ਪ੍ਰਤਾਪ ਜੀ ਦੇ ਵੱਲੋਂ ਚੇਅਰਮੈਨੀ ਤੋਂ ਅਸਤੀਫਾ ਦੇ ਦਿੱਤਾ ਜਾਂਦਾ ਗਾ। ਅਜਿਹੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ ਵੀ ਜਿਹੜਾ ਕ੍ਰਿਮੀਨਲ ਪ੍ਰੋਸੀਜਰ ਕੋਡ ਹੈ ਜਿਸ ਦੇ ਅਧੀਨ ਉਹਨਾਂ ਨੇ ਇਹ ਕਰਨੀ ਹੁੰਦੀ, ਤਫਤੀਸ਼ ਕਰਨੀ ਹੁੰਦੀ ਇੱਕ ਮਰਡਰ ਕੇਸ ਦੇ ਵਿੱਚ, ਉਸ 3 ਮਹੀਨਿਆਂ ਦਾ ਸਮਾਂ ਹੁੰਦਾ ਚਲਾਨ ਪੇਸ਼ ਕਰਨ ਦੇ ਲਈ। 3 ਮਹੀਨਿਆਂ ਤੋਂ ਬਾਅਦ ਜਿਹੜਾ ਅਕਿਊਜ਼ਡ ਨੂੰ ਬੇਲਾਂ ਦਾ ਰਾਈਟ ਮਿਲ ਜਾਂਦਾ ਹੁੰਦਾ। ਤੇ ਕੀ ਅਜਿਹੇ ਆਈਪੀਐਸ ਅਫਸਰਾਂ ਨੂੰ ਪਤਾ ਨਹੀਂ ਵੀ 3 ਮਹੀਨਿਆਂ ਦੇ ਵਿੱਚ ਕੀ ਕਰਨਾ? ਇੱਥੇ 14 ਮਹੀਨੇ ਹੋ ਚੁੱਕੇ ਨੇ। ਮੇਰੇ ਹਿਸਾਬ ਨਾਲ ਜਿਹੜੇ ਆਈਪੀਐਸ ਅਫਸਰ ਨੇ ਇਹ ਕਿਸੇ ਹੋਰ ਦੇ ਹੱਕ ਦੇ ਵਿੱਚ ਨਿਤਾਰਾ ਕਰ ਰਹੇ ਨੇ, ਭੁਗਤ ਰਹੇ ਨੇ। ਇਹ ਆਰਐਸਐਸ ਦੇ ਕਹਿਣ ਤੇ ਜਿਹੜੇ ਸਿੱਖ ਕੌਮ ਦੇ ਗੱਦਾਰ ਨੇ, ਬਾਦਲ ਦਲ ਹੈ, ਉਹਨਾਂ ਨੂੰ ਬਚਾਉਣ ਤੇ ਲੱਗੇ ਹੋਏ ਨੇ। ਤੇ ਹੋਰ ਮੇਰੇ ਹਿਸਾਬ ਨਾਲ ਕੋਈ ਮਨਸ਼ਾ ਨਹੀਂ ਹੈਗੀ ਕਿ ਬਾਦਲ ਦਲ ਨੂੰ ਬਚਾਉਣ 'ਚ ਲੱਗੇ ਹੋਏ ਨੇ। ਪਰ ਪਿਛਲੇ ਦਿਨੀ ਕਾਫੀ ਜਿਹੜੇ ਮੰਤਰੀ ਨੇ ਉਹਨਾਂ ਨੂੰ ਗਿਰਫਤ ਦੇ ਵਿੱਚ ਲੈ ਕੇ ਉਹਨਾਂ ਦੇ ਉੱਪਰ ਵਿਜੀਲੈਂਸ ਦੇ ਵੱਲੋਂ ਵੀ ਰੇਡਾਂ ਮਾਰੀਆਂ ਗਈਆਂ। ਜਿਹੜਾ ਆਮ 302 ਦੇ ਕੇਸ 307 ਚ 3 ਮਹੀਨਿਆਂ ਚ ਚਲਾਨ ਕੀ 1.5 ਮਹੀਨੇ ਚ ਪੇਸ਼ ਹੋ ਰਿਹਾ ਹੋ ਸਕਦਾ ਹੈ, ਤਾਂ ਇੱਥੇ ਸਰਕਾਰ ਬਣੀ ਨੂੰ ਮਾਰਚ ਹੋ ਗਿਆ, 11 ਮਹੀਨੇ ਸਰਕਾਰ ਬਣੀ ਨੂੰ ਹੋ ਚੁੱਕੇ ਨੇ। ਅਜੇ ਤੱਕ 3x3 ਕਰ 9 ਮਹੀਨੇ ਬੰਦ ਨੇ, 3 ਗੁਣਾ ਟਾਈਮ ਵੀ ਲੈ ਲੈਣਾ, ਹਾਲੇ ਤੱਕ ਕਿਉਂ ਨਹੀਂ ਹੋ ਰਹੇ? ਅਸੀਂ ਇੱਥੇ ਗੱਲ ਇਹ ਰੱਖਦੇ ਹਾਂ ਕਿ ਜਿਹੜੀ ਸਰਕਾਰ ਪਹਿਲਾਂ ਕਹਿੰਦੀ ਰਹੀ ਕਿ ਸਾਨੂੰ ਕੁਝ ਸਮਾਂ ਹੋਇਆ, ਕੁਝ ਸਮਾਂ ਦੇ ਦਿਓ, ਅਸੀਂ ਇਨਸਾਫ ਕਰਾਂਗੇ। ਪਰ ਉਸ ਤੋਂ ਬਾਅਦ ਬਹਿਮਲ ਕਲਾਂ ਦੀ ਧਰਤੀ ਤੇ ਕੁਲਤਾਰ ਸਿੰਘ ਸੰਧਵਾ ਆਉਂਦੇ ਨੇ, ਫਿਰ ਉਸੇ ਦਿਨ ਹੀ ਅਮਰਤਪਾਲ ਸਿੰਘ ਵੀ ਆਉਂਦੇ ਨੇ। ਅਮਰਤਪਾਲ ਸਿੰਘ ਦੇ ਵੱਲੋਂ ਵੀ ਐਲਾਨ ਕੀਤਾ ਜਾਂਦਾ ਕਿ 1.5 ਮਹੀਨੇ ਬਾਅਦ ਅਸੀਂ ਇੱਕ ਵੱਡਾ ਇਕੱਠ ਸੱਦਾਂਗੇ, ਤੇ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਵੀ ਐਲਾਨ ਕੀਤਾ ਜਾਂਦਾ ਕਿ ਰੱਬ ਖੈਰ ਕਰੇ ਅਸੀਂ 1.5 ਮਹੀਨੇ ਬਾਅਦ ਸ਼ੁਕਰਾਨੇ ਦਾ ਪਾਠ ਕਰਾਵਾਂਗੇ। ਕੀ ਲੱਗਦਾ ਦੋਨਾਂ ਗੱਲਾਂ ਦੇ ਵਿੱਚ ਅੰਤਰ ਕਿੰਨਾ ਕੁ ਹੈ? ਕਿਉਂਕਿ ਅੱਜ ਰੋਡ ਜਾਮ ਕਰਨਾ ਪੈ ਗਿਆ। ਜੋ ਕੁਲਤਾਰ ਸਿੰਘ ਸੰਧਵਾ ਹੈਗੇ ਨੇ ਉਹ ਪੰਜਾਬ ਦੇ ਸਪੀਕਰ ਨੇ, ਇੱਕ ਪੋਲੀਟੀਸ਼ੀਅਨ ਨੇ। ਪੋਲੀਟੀਸ਼ੀਅਨ ਅਫਸਰਾਂ ਤੋਂ ਉੱਪਰ ਹੁੰਦੇ ਨੇ। ਜੇ ਉਹਨਾਂ ਨੂੰ ਇਨਫੋਰਮੇਸ਼ਨ ਹੈ ਨਹੀਂ ਕਿ ਉਹ 1.5 ਮਹੀਨੇ ਦਾ ਟਾਈਮ ਲੈ ਕੇ ਸ਼ੁਕਰਾਨੇ ਸਮਾਗਮ ਬਣਾ ਰਹੇ ਨੇ, ਤਾਂ ਇਸ ਦਾ ਮਤਲਬ ਇਹੀ ਹੈ ਵੀ ਜੋ ਆਈਪੀਐਸ ਲੌਬੀ ਇਹਨਾਂ ਤੋਂ ਬਾਹਰ ਹੋ ਚੁੱਕੀ ਹੈ। ਜੋ ਕੁਲਤਾਰ ਸਿੰਘ ਸੰਧਵਾ ਸਪੀਕਰ ਹੋਣਾ ਬੜਾ ਵੱਡਾ ਉਹਦਾ, ਉਹੀ ਆਪਦੀ ਗੱਲ ਕਹਿ ਕੇ ਦੁਬਾਰਾ ਇੱਥੇ ਮੂੰਹ ਦਿਖਾਉਣ ਜੋਗੇ ਨਹੀਂ ਰਹੇ। ਲੱਗਦਾ ਵੀ ਜਿਹੜਾ ਸੰਵਿਧਾਨ ਦੀ ਤੁਸੀਂ ਗੱਲ ਕਰ ਰਹੇ ਹੋ, ਸਿੱਖਾਂ ਲਈ ਉਹ ਜਾਇਜ਼ ਆ ਜਾਂ ਸਿੱਖਾਂ ਦੀ ਗੱਲ ਕਰ ਰਿਹਾ ਸੰਵਿਧਾਨ ਕਿਤੇ ਨਾ ਕਿਤੇ ਜਾ ਕੇ? ਕਿਉਂਕਿ ਤੁਸੀਂ ਕਾਨੂੰਨ ਦੀ ਪੜ੍ਹਾਈ ਪੜ੍ਹੀ ਆ। ਇਸ ਸੰਵਿਧਾਨ ਦੇ ਵਿੱਚ ਕਾਨੂੰਨ ਸਾਰੇ ਹੈਗੇ ਨੇ, ਪਰ ਗੱਲ ਇਹ ਹੈ ਕਾਨੂੰਨ ਜੋ ਸਿੱਖਾਂ ਦੇ ਵਿਰੁੱਧ ਵਰਤੇ ਜਾਂਦੇ ਨੇ। ਤੁਸੀਂ ਦੇਖ ਲਓ, ਇੱਕ ਪਾਸੇ ਨਲਿਨੀ ਹੈ, ਸ੍ਰੀਹਰਨ ਹੈ, ਪਰਿਵਰਨ ਹੈ, ਜਿਨ੍ਹਾਂ ਨੇ ਰਾਜੀਵ ਗਾਂਧੀ ਇੱਕ ਸਾਬਕਾ ਪ੍ਰਧਾਨ ਮੰਤਰੀ ਪ੍ਰਾਈਮ ਮਿਨਿਸਟਰ ਨੂੰ ਸੋਧਿਆ ਸੀ, 25-25 ਸਾਲ ਪੂਰੇ ਕਰਕੇ ਬਾਹਰ ਆ ਚੁੱਕੇ ਨੇ। ਪਰ ਜਿਹੜੇ ਬੰਦੀ ਸਿੰਘ ਨੇ ਜਿਨ੍ਹਾਂ ਨੇ ਐਡੇ ਵੱਡੇ ਕਿਸੇ ਲੀਡਰ ਨੂੰ ਵੀ ਨਹੀਂ ਸੋਧਿਆ, ਉਹ 30-30 35-35 ਸਾਲਾਂ ਤੋਂ ਜੇਲ੍ਹਾਂ ਵਿੱਚ ਨੇ। ਤਾਂ ਸਰਕਾਰਾਂ ਦੀ ਜੋ ਮਰਜ਼ੀ ਹੈ, ਡਿਸਕ੍ਰੇਸ਼ਨ ਹੈ, ਇਹ ਸਿੱਖਾਂ ਦੇ ਵਿਰੁੱਧ ਵਰਤੀ ਜਾਂਦੀ ਹੈ। ਤੇ ਜਿਹੜੇ ਜੇ ਕੋਈ ਹਿੰਦੂ ਰਾਸ਼ਟਰਾਂ ਦੀਆਂ ਗੋਸੇ ਦੀਆਂ ਸਵਾਕਰ ਦੀਆਂ ਕਿਤਾਬਾਂ ਪੜ੍ਹੇ ਤਾਂ ਉਹ ਵੱਡੀਆਂ ਜਾਂਦੀਆਂ ਨੇ, ਸਰਕਾਰ ਵੱਲੋਂ ਪੂਰੀ ਸ਼ਹਿ ਦਿੱਤੀ ਜਾਂਦੀ ਹੈ। ਪਰ ਸਿੱਖ ਜੇ ਆਪਦਾ ਪੁਰਾਤਨ ਇਤਿਹਾਸ ਰੱਖਣ ਤਾਂ ਉਹਨਾਂ ਦੇ ਯੂਏਪੀਏ ਲਾ ਕੇ ਉਹਨਾਂ ਨੂੰ 14-14 ਸਾਲਾਂ ਲਈ ਉਮਰ ਕੈਦਾਂ ਕਰਕੇ 20-20 ਸਾਲਾਂ ਲਈ ਜੇਲ੍ਹਾਂ 'ਚ ਡੱਕਿਆ ਜਾਂਦਾ। ਤਾਂ ਇੱਥੇ ਸਿੱਖਾਂ ਲਈ ਇਹ ਸੰਵਿਧਾਨ ਹੈਗਾ, ਪਰ ਸਿੱਖਾਂ ਦੇ ਲਈ ਇਹ ਪੱਖਪਾਤੀ ਹੈ, ਸਿੱਖਾਂ ਲਈ ਇਹ ਦੂਜੇ ਦਰਜੇ ਦੇ ਸ਼ਹਿਰੀ ਨੇ। ਸਿੱਧੀ ਸੋਨੀਆ ਮਾਨ ਨੂੰ ਟਾਰਗੇਟ ਕਰ ਰਹੇ ਹੋ, ਸਿੱਧਾ ਬੱਬੂ ਮਾਨ ਨੂੰ ਟਾਰਗੇਟ ਕਰ ਰਹੇ ਹੋ, ਪਰ ਉਹਨਾਂ ਦੇ ਮਗਰ ਵੀ ਤਾਂ ਨੌਜਵਾਨੀ ਖਾਸੀ ਆ। ਜੇ ਨੌਜਵਾਨੀ ਉੱਤੇ ਪਹੁੰਚੂਗੀ ਫੇਰ ਹੀ ਮੋਰਚੇ ਫਤਿਹ ਹੋਣਗੇ। ਜੇਕਰ ਉਹ ਉੱਥੋਂ ਨਾ ਜਾਣਗੇ ਫਿਰ ਨੌਜਵਾਨੀ ਕਿਵੇਂ ਜਾਊਗੀ? ਇੱਕ ਗੱਲ ਕਰ ਰਹੇ ਹੋ ਕਿ ਇੱਕ ਝੰਡੇ ਥੱਲੇ ਇਕੱਠੇ ਹੋ ਜਾਓ ਸਾਰੇ, ਇੱਕ ਪਾਸੇ ਕਹਿ ਰਹੇ ਹੋ ਕਿ ਅਜਿਹੇ ਲੋਕ ਉੱਥੇ ਵੜਨੇ ਨਹੀਂ ਚਾਹੀਦੇ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਅੱਜ ਅਸੀਂ ਫਿਰ ਇੱਕ ਵਾਰ ਵਿਸ਼ੇਸ਼ ਤੇ ਖਾਸ ਮੁਲਾਕਾਤ ਦੇ ਤਹਿਤ ਬਹਿਮਲ ਕਲਾਂ ਦੀ ਧਰਤੀ ਤੇ ਪਹੁੰਚੇ ਹਾਂ, ਜਿੱਥੇ ਪਿਛਲੇ ਲੰਮੇ ਸਮੇਂ ਤੋਂ ਮੋਰਚਾ ਲੱਗਿਆ ਹੋਇਆ। ਇਹ ਮੋਰਚੇ ਦਾ ਕਾਰਨ ਕੀ ਆ? ਇਹ ਮੋਰਚੇ ਦਾ ਕਾਰਨ 4 ਮੁੱਖ ਮੰਤਰੀ ਨੇ ਜਿਹੜੇ ਉਹ ਬਦਲ ਚੁੱਕੇ ਨੇ। ਭਗਵੰਤ ਮਾਨ ਦੀ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਕਿਹਾ ਸੀ ਕਿ 24 ਘੰਟਿਆਂ ਦੇ ਵਿੱਚ ਅਸੀਂ ਬਹਿਮਲ ਕਲਾਂ ਦਾ ਇਨਸਾਫ ਕਰਾਂਗੇ। ਤਾਂ ਸਾਡੇ ਨਾਲ ਲੀਗਲ ਤੌਰ ਤੇ ਅਮਾਨ ਸਿੰਘ ਖਾਰਾ ਜੀ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਬਹੁਤ ਸਵਾਗਤ ਕਰਾਂਗੇ। ਖਾਰਾ ਸਾਹਿਬ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਰਾ ਸਾਹਿਬ, ਲੀਗਲ ਤੌਰ ਤੇ ਵੀ ਤੁਸੀਂ ਇਸ ਮੋਰਚੇ ਨੂੰ ਦੇਖ ਰਹੇ ਹੋ, ਉੱਦਾਂ ਵੀ ਇਸ ਮੋਰਚੇ ਦੇ ਵਿੱਚ ਵਿਚਰਦੇ ਹੋ, ਕੀ ਲੱਗਦਾ ਕਿੱਥੇ ਜੇ ਗੱਲਬਾਤ ਖੜੀ ਆ? ਨਹੀਂ ਦੇਖੋ, ਜੇ ਆਪਾਂ ਲੀਗਲ ਤੌਰ ਤੇ ਦੇਖੀਏ ਤਾਂ ਇਸ ਮੋਰਚੇ ਨੇ ਮੈਂ ਕਹੂੰਗਾ ਬੜਾ ਜ਼ਿਆਦਾ ਪ੍ਰੋਗਰੈਸ ਕੀਤਾ। ਅਜਿਹਾ ਕੋਈ ਗੱਲ ਨਹੀਂ, ਆਪਾਂ ਮੋਰਚੇ ਦੀ ਅਚੀਵਮੈਂਟ ਤੇ ਕੋਈ ਗੱਲ ਨਹੀਂ ਕਰ ਸਕਦੇ, ਕਿਉਂਕਿ ਭਾਈ ਸੁਖਰਾਜ ਸਿੰਘ ਨੂੰ ਬੈਠੇ ਨੂੰ 14 ਮਹੀਨਿਆਂ ਦੇ ਲਗਭਗ ਸਮਾਂ ਹੋ ਚੁੱਕਿਆ। ਇਸ ਤੋਂ ਪਹਿਲਾਂ ਜੋ ਬਾਦਲਾਂ ਨੇ ਤੇ ਜੋ ਕੈਪਟਨ ਹੋਰਾਂ ਨੇ ਇਹ ਜੋ ਕੇਸ ਦਾ ਭੱਠਾ ਪਾ ਦਿੱਤਾ ਸੀ, ਜੋ ਮਾਣਯੋਗ ਹਾਈ ਕੋਰਟ ਦੇ ਵਿੱਚੋਂ ਜੋ ਰਿਟਾਂ ਦਾਇਰ ਕੀਤੀਆਂ ਸੀ ਸੈਣੀ ਤੇ ਉਮਰਾ ਨੰਗਲ ਵਰਗਿਆਂ ਨੇ, ਜਿਨ੍ਹਾਂ ਇੱਕ ਕੇਸ ਇੱਥੇ ਫਰੀਦਕੋਟ ਕੋਰਟ ਦੇ ਵਿੱਚ ਸਟੇ ਹੋ ਚੁੱਕਿਆ ਸੀ, ਰੁਕਿਆ ਹੋਇਆ ਸੀ ਕੇਸ ਕਾਫੀ ਸਾਲ 1.5 ਸਾਲ ਤੋਂ। ਪਰ ਜਦੋਂ ਇੱਥੇ ਭਾਈ ਸੁਖਰਾਜ ਸਿੰਘ ਨੇ ਮੋਰਚਾ ਲਾਇਆ,
ਉਸ ਤੋਂ ਬਾਅਦ ਸੰਗਤਾਂ ਨੇ ਜੋ ਭਰਮਾ ਹੁੰਗਾਰਾ ਦਿੱਤਾ ਤੇ ਸਰਕਾਰ ਤੇ ਜੋ ਪ੍ਰੈਸ਼ਰ ਪਾਇਆ, ਉਸ ਤੋਂ ਬਾਅਦ ਜੋ ਬੜੀ ਵਧੀਆ ਪੈਰਵੀ ਸਰਕਾਰ ਨੇ ਕੁਝ ਹੱਦ ਤੱਕ ਕੀਤੀ ਵੀ ਜੋ ਏਜੀ ਸੀ ਉਸ ਸਮੇਂ ਦੇ ਉਹ ਡੇ ਟੂ ਡੇ ਹੀਅਰਿੰਗ ਰਖਾ ਕੇ ਤੇ ਕੋਰਟ 'ਚ ਪੇਸ਼ ਹੋਏ ਤੇ 3 ਤੋਂ 4 ਮਹੀਨਿਆਂ ਦੇ ਵਿੱਚ ਉਹ ਜਿਹੜੇ ਸਾਰੀਆਂ ਲੀਗਲ ਰਿਟਾਂ ਪਈਆਂ ਹੋਈਆਂ ਸੀ ਉਹ ਖਾਰਜ ਹੋ ਗਈਆਂ, ਮੋਰਚੇ ਦੇ ਹੱਕ ਵਿੱਚ ਹੋ ਗਈਆਂ ਤੇ ਸੈਸ਼ਨ ਕੋਰਟ ਦੇ ਵਿੱਚ ਜੋ ਉਹ ਕੇਸ ਚੱਲ ਪਿਆ ਇੱਥੇ ਜਦੋਂ ਜੁਲਾਈ ਅਗਸਤ ਦੇ ਮਹੀਨੇ ਦੇ ਵਿੱਚ ਉਹ ਕੇਸ ਸ਼ੁਰੂ ਹੋ ਚੁੱਕਿਆ ਸੀ। ਪਰ ਉਸ ਤੋਂ ਬਾਅਦ ਵਿੱਚ ਗੱਲ ਸਮਝ ਨਹੀਂ ਲੱਗਦੀ ਸਰਕਾਰਾਂ ਨੂੰ ਕਿਹੜੀ ਚੀਜ਼ ਦੀ ਇਹਨਾਂ ਦੀ ਮਜਬੂਰੀ ਹੈ। ਨਮੋਸ਼ੀ ਵਾਲੀ ਗੱਲ ਹੈ ਵੀ ਉਸ ਤੋਂ ਬਾਅਦ ਜਿੱਥੋਂ ਤੱਕ ਲਾਈਨ ਆਫ ਕਮਾਂਡ ਜਾਂਦੀ ਸੀ, ਚਾਹੇ ਉਸ ਸਮੇਂ ਦਾ ਮੁੱਖ ਮੰਤਰੀ ਹੋਵੇ, ਚਾਹੇ ਹੋਮ ਮੰਤਰੀ, ਚਾਹੇ ਡਿਪਟੀ ਸੀਐਮ ਹੋਵੇ, ਜਿਨ੍ਹਾਂ ਨੇ ਆਦੇਸ਼ ਦਿੱਤੇ ਸੀ, ਜਿਨ੍ਹਾਂ ਨੇ ਇਹਨਾਂ ਅਫਸਰਾਂ ਨਾਲ ਗੱਲਾਂ ਕਰਕੇ ਕਾਲ ਰਿਕਾਰਡਿੰਗਸ ਹੈਗੀਆਂ ਨੇ, ਜਿਨ੍ਹਾਂ ਨੇ ਗੋਲੀਆਂ ਚਲਵਾਈਆਂ ਸੀ, ਜਿਨ੍ਹਾਂ ਨੇ ਉਸ ਤੋਂ ਬਾਅਦ 'ਚੋਂ ਆਖਿਆ ਵੀ ਅਣਪਛਾਤੀ ਪੁਲਿਸ ਆ ਗਈ, ਜਿਨ੍ਹਾਂ ਦਾ ਕੰਡਕਟ ਸਾਰਾ ਲੀਗਲੀ ਦੱਸਦਾ ਹੈ ਵੀ ਉਹਨਾਂ ਦਾ ਪੂਰੀ ਸ਼ਮੂਲੀਅਤ ਹੈਗੀ ਹੈ, ਉਹਨਾਂ ਦੇ ਖਿਲਾਫ ਚਲਾਨ ਪੇਸ਼ ਕਰਨ ਤੇ ਸਰਕਾਰ ਆ ਨਹੀਂ ਰਹੀ। ਇੱਥੇ ਮੈਨੂੰ ਲੱਗਦਾ ਹੈ 2 ਕਾਰਨ ਹੋ ਸਕਦੇ ਨੇ, ਜਾਂ ਤਾਂ ਸਰਕਾਰ ਪੇਸ਼ ਹੀ ਨਹੀਂ ਕਰਨਾ ਚਾਹੁੰਦੀ, ਸਰਕਾਰ ਆਪਦੇ ਵਾਅਦਿਆਂ ਤੋਂ ਮੁਨਕਰ ਹੋ ਚੁੱਕੀ ਹੈ, ਜਾਂ ਦੂਜਾ ਕਾਰਨ ਇਹ ਹੋ ਸਕਦਾ ਵੀ ਜਿਹੜੀ ਇਹਨਾਂ ਦੀ ਬਿਊਰੋਕ੍ਰੇਸੀ ਹੈ, ਜਿਹੜੀ IPS ਲੌਬੀ ਹੈ, ਉਹ ਸਰਕਾਰ ਦੇ 'ਚੋਂ ਬਾਗੀ ਹੋ ਚੁੱਕੀ ਹੈ। ਜਿਹੜੇ IPS ਅਫਸਰ ਜਿਹੜੇ ਸਿੱਟ 'ਚ ਲੱਗੇ ਹੋਏ ਨੇ ਉਹ ਸਰਕਾਰ ਦਾ ਗੱਲ ਨਹੀਂ ਮੰਨ ਰਹੇ, ਤਾਂ ਬੜੀ ਮੈਨੂੰ ਲੱਗਦਾ ਵੀਕ ਸਰਕਾਰ ਹੋ ਚੁੱਕੀ ਹੈ। ਤਾਂ ਇੱਥੇ ਮੈਂ ਸਰਕਾਰ ਨੂੰ ਸੁਜੈਸ਼ਨ ਦੇਣਾ ਚਾਹਾਂਗਾ, ਅਜਿਹੀ ਬਿਊਰੋਕ੍ਰੇਸੀ ਦੇ ਅਜਿਹੇ ਸਿੱਟ ਵਾਲੇ IPS ਅਫਸਰਾਂ ਦੀ ਧੌਣ ਤੇ ਗੋਡਾ ਰੱਖ ਕੇ ਉਹਨਾਂ ਦੀ ਨੱਕ 'ਚ ਨਕੇਲ ਪਵਾ ਕੇ ਇੱਥੇ ਜਿਹੜੇ ਚਲਾਨ ਪੇਸ਼ ਹੋਣੇ ਚਾਹੀਦੇ ਨੇ, ਕਿਉਂਕਿ ਜਿਹੜੇ IPS ਅਫਸਰ ਨੇ, ਜਿਹੜੇ ਬਿਊਰੋਕ੍ਰੇਸੀ IAS ਅਫਸਰ ਨੇ, ਸਰਕਾਰ ਦੇ ਅਧੀਨ ਹੁੰਦੇ ਨੇ, ਪੋਲੀਟੀਸ਼ੀਅਨਾਂ ਦੇ ਅਧੀਨ ਹੁੰਦੇ ਨੇ, ਤਾਂ ਚਾਹੁਣ ਤੇ ਕ੍ਰਿਮੀਨਲ ਮਿਸਕੰਡਕਟ ਵੀ ਬਣਦਾ ਉਸ ਅਫਸਰ ਦੇ ਤੌਰ ਤੇ ਉਹ ਕਰਪਸ਼ਨ ਵਾਲਾ ਐਕਟ ਵੀ ਬਣਦਾ ਵੀ ਜੋ ਕਿਸੇ ਹੋਰ ਦੇ ਹੱਕ 'ਚ ਭੁਗਤ ਕੇ ਸਰਕਾਰ ਦੀ ਗੱਲ ਨਹੀਂ ਮੰਨ ਰਹੀ। ਤੇ ਜੇ ਸਰਕਾਰ ਸਿੱਖ ਕੌਮ ਦੀ ਗੱਲ ਨਹੀਂ ਮੰਨ ਰਹੀ ਤਾਂ ਬੜੀ ਜ਼ਿਆਦਾ ਛੇਤੀ ਜਿਵੇਂ ਸਿੱਖ ਕੌਮ ਨੇ ਬਾਦਲ ਦਲ ਦਾ, ਕਾਂਗਰਸ ਦਾ ਖੁਰਾ ਖੋਜ ਮਿਟਾ ਦਿੱਤਾ, ਉਵੇਂ ਆਮ ਆਦਮੀ ਪਾਰਟੀ ਦਾ ਵੀ ਖੁਰਾ ਖੋਜ ਮਿਟਾ ਦੇਣਾ ਹੈ। ਗੱਲ ਕਰੀ ਆ ਕਿ IPS ਆਫੀਸਰਾਂ ਦੇ ਧੌਣ ਤੇ ਗੋਡਾ ਰੱਖਿਆ ਜਾਵੇ। IPS ਆਫੀਸਰ ਜਿਹੜੇ ਨੇ ਉਹ ਕਹਿੰਦੇ ਅਸੀਂ ਜਾਂਚ ਕਰ ਰਹੇ ਹਾਂ, ਅਸੀਂ ਚੱਲ ਰਹੇ ਹਾਂ। ਪਿਛਲੇ ਦਿਨੀ ਕੁਮਰ ਵਿਜੇ ਪ੍ਰਤਾਪ ਜੀ ਦੇ ਵੱਲੋਂ ਚੇਅਰਮੈਨੀ ਤੋਂ ਅਸਤੀਫਾ ਦੇ ਦਿੱਤਾ ਜਾਂਦਾ ਗਾ। ਅਜਿਹੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ। ਸਰਕਾਰ ਕਹਿੰਦੀ ਅਸੀਂ ਆਪਦੇ ਤਣਦੇਹੀ ਨਾਲ ਲੱਗੇ ਹੋਏ ਹਾਂ ਇਸ ਮੋਰਚੇ ਦੀ ਗੱਲ ਕਰਨ ਨੂੰ। ਨਹੀਂ ਦੇਖੋ, ਜਿਹੜੇ IPS ਅਫਸਰ ਆਉਂਦੇ ਨੇ ਤਨਦੇਹੀ ਨਾਲ ਲੱਗੇ ਹੋਏ, ਉਹਨਾਂ ਨੂੰ ਪੁੱਛਣਾ ਹੋਵੇ ਵੀ ਜਿਹੜਾ ਕ੍ਰਿਮੀਨਲ ਪ੍ਰੋਸੀਜਰ ਕੋਡ ਹੈ ਜਿਸ ਦੇ ਅਧੀਨ ਉਹਨਾਂ ਨੇ ਇਹ ਕਰਨੀ ਹੁੰਦੀ, ਤਫਤੀਸ਼ ਕਰਨੀ ਹੁੰਦੀ ਇੱਕ ਮਰਡਰ ਕੇਸ ਦੇ ਵਿੱਚ, ਉਸ 3 ਮਹੀਨਿਆਂ ਦਾ ਸਮਾਂ ਹੁੰਦਾ ਚਲਾਨ ਪੇਸ਼ ਕਰਨ ਦੇ ਲਈ। 3 ਮਹੀਨਿਆਂ ਤੋਂ ਬਾਅਦ ਜਿਹੜਾ ਅਕਿਊਜ਼ਡ ਨੂੰ ਬੇਲਾਂ ਦਾ ਰਾਈਟ ਮਿਲ ਜਾਂਦਾ ਹੁੰਦਾ। ਤਾਂ ਕੀ ਅਜਿਹੇ IPS ਅਫਸਰਾਂ ਨੂੰ ਪਤਾ ਨਹੀਂ ਵੀ 3 ਮਹੀਨਿਆਂ ਦੇ ਵਿੱਚ ਕੀ ਕਰਨਾ? ਇੱਥੇ 14 ਮਹੀਨੇ ਹੋ ਚੁੱਕੇ ਨੇ। ਉਹ ਮਹੀਨੇ ਦਾ ਟਾਈਮ ਤਾਂ ਅਗਸਤ ਤੋਂ ਲੈਂਦੇ ਆ ਰਹੇ ਨੇ, ਉਸ ਤੋਂ ਬਾਅਦ ਜੋ 8 ਮਹੀਨੇ ਗੁਜ਼ਰ ਚੁੱਕੇ ਨੇ ਅਗਸਤ ਤੋਂ ਬਾਅਦ। ਤੇ ਆਪਾਂ ਦੇਖੀਏ, ਮੇਰੇ ਹਿਸਾਬ ਨਾਲ ਜਿਹੜੇ IPS ਅਫਸਰ ਨੇ ਇਹ ਕਿਸੇ ਹੋਰ ਦੇ ਹੱਕ ਦੇ ਵਿੱਚ ਨਿਤਾਰਾ ਕਰ ਰਹੇ ਨੇ, ਭੁਗਤ ਰਹੇ ਨੇ। ਇਹ RSS ਦੇ ਕਹਿਣ ਤੇ ਜਿਹੜੇ ਸਿੱਖ ਕੌਮ ਦੇ ਗੱਦਾਰ ਨੇ, ਬਾਦਲ ਦਲ ਹੈ, ਉਹਨਾਂ ਨੂੰ ਬਚਾਉਣ ਤੇ ਲੱਗੇ ਹੋਏ ਨੇ, ਤੇ ਹੋਰ ਮੇਰੇ ਹਿਸਾਬ ਨਾਲ ਕੋਈ ਮਨਸ਼ਾ ਨਹੀਂ ਹੈਗੀ। ਤੁਸੀਂ ਕਿਹਾ ਕਿ ਬਾਦਲ ਦਲ ਨੂੰ ਬਚਾਉਣ ਤੇ ਲੱਗੇ ਹੋਏ ਨੇ, ਪਰ ਪਿਛਲੇ ਦਿਨੀ ਕਾਫੀ ਜਿਹੜੇ ਮੰਤਰੀ ਨੇ ਉਹਨਾਂ ਨੂੰ ਗਿਰਫਤ ਦੇ ਵਿੱਚ ਲੈ ਕੇ ਉਹਨਾਂ ਦੇ ਉੱਪਰ ਵਿਜੀਲੈਂਸ ਦੇ ਵੱਲੋਂ ਵੀ ਰੇਡਾਂ ਮਾਰੀਆਂ ਗਈਆਂ। ਕੀ ਲੱਗਦਾ ਵੀ ਕਿਤੇ ਨਾ ਕਿਤੇ ਜਾ ਕੇ ਇਹ ਬਚਾਇਆ ਜਾ ਰਿਹਾ ਕਿਸੇ ਨਿੱਜੀ ਬੰਦਿਆਂ ਨੂੰ, ਜਾਂ ਨਿੱਜਤਾ ਪੂਰੀ ਜਾ ਰਹੀ ਆ ਉੱਥੇ? ਦੇਖੋ ਭਾਈ ਸਾਹਿਬ, ਗੱਲ ਇੱਦਾਂ ਹੈ, ਜੇ ਨਹੀਂ ਨਿੱਜਤਾ ਕੋਈ ਹੈਗੀ ਤਾਂ ਜਿਹੜਾ ਆਮ 302 ਦੇ ਕੇਸ 307 'ਚ 3 ਮਹੀਨਿਆਂ 'ਚ ਚਲਾਨ ਕੀ 1.5 ਮਹੀਨੇ 'ਚ ਪੇਸ਼ ਹੋ ਰਿਹਾ ਹੋ ਸਕਦਾ ਹੈ, ਤਾਂ ਇੱਥੇ ਸਰਕਾਰ ਬਣੀ ਨੂੰ ਮਾਰਚ ਹੋ ਗਿਆ, 11 ਮਹੀਨੇ ਸਰਕਾਰ ਬਣੀ ਨੂੰ ਹੋ ਚੁੱਕੇ ਨੇ। ਅਜੇ ਤੱਕ 3x3 ਕਰ 9 ਮਹੀਨੇ ਬੰਦ ਨੇ, 3 ਗੁਣਾ ਟਾਈਮ ਵੀ ਲੈ ਲੈਣਾ, ਹਾਲੇ ਤੱਕ ਕਿਉਂ ਨਹੀਂ ਹੋ ਰਹੇ? ਜਿਹੜੇ ਇਹਨਾਂ ਦੇ ਆਕਾ ਨੇ, ਜਿਹੜੇ ਮੇਨ ਸਿੱਖ ਕੌਮ ਦੇ ਗੱਦਾਰ ਨੇ, ਬਾਕੀ ਤਾਂ ਨਿੱਕੇ ਮੋਟੇ ਇਹਨਾਂ ਦੇ ਸ਼ਾਗਿਰਦ ਹੈਗੇ ਨੇ ਜਿਨ੍ਹਾਂ ਨੂੰ ਪੜ੍ਹ ਰਹੇ ਨੇ। ਸਭ ਤੋਂ ਵੱਡੇ ਗੱਦਾਰ ਤੇ ਬਾਦਲ ਦਲ ਵਾਲੇ ਨੇ, ਜਿਹੜੇ ਹੈਡ ਨੇ ਗਰਦਾਰਾਂ ਦੇ, ਸਿਰਮੌਰ ਗਰਦਾਰ ਨੇ ਇਹ, ਤੇ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ? ਉੱਥੋਂ ਕਿਉਂ ਮੇਰੇ ਹਿਸਾਬ ਨਾਲ ਜਿਹੜੇ IPS ਅਫਸਰ ਨੇ ਸੈਂਟਰ ਦੇ ਹੱਕ 'ਚ ਭੁਗਤ ਰਹੇ ਨੇ, ਜਿਹੜੇ ਨਾਲ ਡਿਊਟੀ ਦਿੱਤੀ ਹੈ ਕਾਨੂੰਨ ਦੇ ਅਧੀਨ, ਉਸ ਡਿਊਟੀ ਦਾ ਬਰੀਚ ਕਰ ਰਹੇ ਨੇ IPS ਅਫਸਰ। ਫਿਰ ਚਲਾਨ ਪੇਸ਼ ਕਿਉਂ ਨਹੀਂ ਹੋ ਰਿਹਾ? ਜੇ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਜੋ ਦੇਣਾ ਪਿਆ ਅਸਤੀਫਾ, ਕਿਉਂ ਦੇਣਾ ਪਿਆ ਉਦੋਂ? ਇਹ ਸਾਰੀਆਂ ਗੱਲਾਂ ਨੇ। ਜੇ ਬਿਊਰੋਕ੍ਰੇਸੀ ਬਾਕੀ ਜਿਨ੍ਹਾਂ ਨੇ IPS ਅਫਸਰ IAS ਅਫਸਰ ਨੇ ਜੇ ਨਾਲ ਮਿਲ ਕੇ ਨਹੀਂ ਚੱਲ ਰਹੇ, ਜੇ ਸਰਕਾਰ ਦੀ ਮਨਸ਼ਾ ਸੱਚੀ ਹੈ ਤਾਂ ਗੱਲ ਹੈ ਕਿ ਵਿੱਚੋਂ ਉਹ ਸਪਸ਼ਟ ਕਰਨ ਅੱਗੇ। ਖਹਿਰਾ ਸਾਹਿਬ, ਅਸੀਂ ਇੱਥੇ ਗੱਲ ਇਹ ਰੱਖਦੇ ਹਾਂ ਕਿ ਜਿਹੜੀ ਸਰਕਾਰ ਪਹਿਲਾਂ ਕਹਿੰਦੀ ਰਹੀ ਕਿ ਸਾਨੂੰ ਕੁਝ ਸਮਾਂ ਹੋਇਆ, ਕੁਝ ਸਮਾਂ ਦੇ ਦਿਓ, ਅਸੀਂ ਇਨਸਾਫ ਕਰਾਂਗੇ। ਪਰ ਉਸ ਤੋਂ ਬਾਅਦ ਬਹਿਮਲ ਕਲਾਂ ਦੀ ਧਰਤੀ ਤੇ ਕਰਤਾਰ ਸਿੰਘ ਸੰਧਵਾ ਆਉਂਦੇ ਨੇ, ਫਿਰ ਉਸੇ ਦਿਨ ਹੀ ਅਮਰਤਪਾਲ ਸਿੰਘ ਵੀ ਆਉਂਦੇ ਨੇ। ਅਮਰਤਪਾਲ ਸਿੰਘ ਦੇ ਵੱਲੋਂ ਵੀ ਐਲਾਨ ਕੀਤਾ ਜਾਂਦਾ ਕਿ 1.5 ਮਹੀਨੇ ਬਾਅਦ ਅਸੀਂ ਇੱਕ ਵੱਡਾ ਇਕੱਠ ਸੱਦਾਂਗੇ, ਤੇ ਕਰਤਾਰ ਸਿੰਘ ਸੰਧਵਾ ਦੇ ਵੱਲੋਂ ਵੀ ਐਲਾਨ ਕੀਤਾ ਜਾਂਦਾ ਕਿ ਰੱਬ ਖੈਰ ਕਰੇ ਅਸੀਂ 1.5 ਮਹੀਨੇ ਬਾਅਦ ਸ਼ੁਕਰਾਨੇ ਦਾ ਪਾਠ ਕਰਾਵਾਂਗੇ। ਕੀ ਲੱਗਦਾ ਦੋਨਾਂ ਗੱਲਾਂ ਦੇ ਵਿੱਚ ਅੰਤਰ ਕਿੰਨਾ ਕੁ ਹੈ? ਕਿਉਂਕਿ ਅੱਜ ਰੋਡ ਜਾਮ ਕਰਨਾ ਪੈ ਗਿਆ। ਦੇਖੋ, ਜੋ ਕੁਲਤਾਰ ਸਿੰਘ ਸੰਧਵਾ ਹੈਗੇ ਨੇ,
ਉਹ ਪੰਜਾਬ ਦੇ ਸਪੀਕਰ ਨੇ, ਇੱਕ ਪੋਲੀਟੀਸ਼ੀਅਨ ਨੇ। ਪੋਲੀਟੀਸ਼ੀਅਨ ਅਫਸਰਾਂ ਤੋਂ ਉੱਪਰ ਹੁੰਦੇ ਨੇ। ਜੇ ਉਹਨਾਂ ਨੂੰ ਇਨਫੋਰਮੇਸ਼ਨ ਹੈ ਨਹੀਂ ਕਿ ਉਹ 1.5 ਮਹੀਨੇ ਦਾ ਟਾਈਮ ਲੈ ਕੇ ਸ਼ੁਕਰਾਨੇ ਸਮਾਗਮ ਬਣਾ ਰਹੇ ਨੇ, ਤਾਂ ਇਸ ਦਾ ਮਤਲਬ ਇਹੀ ਹੈ ਵੀ ਜੋ IPS ਲੌਬੀ ਇਹਨਾਂ ਤੋਂ ਬਾਹਰ ਹੋ ਚੁੱਕੀ ਹੈ। ਜੇ ਇਹਨਾਂ ਦੇ ਹੱਥ ਥੱਲੇ ਹੁੰਦੀ ਤਾਂ ਹੁਣ ਨੂੰ ਆਪਾਂ ਨੂੰ ਲੋੜ ਹੀ ਕੋਈ ਨਹੀਂ ਸੀ ਸ਼ੁਕਰਾਨਾ ਸਮਾਗਮ। ਉਦੋਂ ਇਹ 15 ਅਕਤੂਬਰ ਦੀ ਗੱਲ ਹੈ ਮੇਰੇ ਹਿਸਾਬ ਨਾਲ। ਉਦੋਂ ਬਾਅਦ 'ਚ ਮੇਰੇ ਹਿਸਾਬ ਨਾਲ 30 ਨਵੰਬਰ ਤੱਕ ਸ਼ੁਕਰਾਨਾ ਸਮਾਗਮ ਹੋ ਜਾਣਾ ਚਾਹੀਦਾ ਸੀ, ਪਰ ਅੱਜ ਕੱਲ੍ਹ 5 ਫਰਵਰੀ ਹੋ ਚੁੱਕੀ ਹੈ, ਅਗਲਾ ਸਾਲ ਚੜ੍ਹ ਚੁੱਕਿਆ। ਤਾਂ ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਜੋ ਕੁਲਤਾਰ ਸਿੰਘ ਸੰਧਵਾ ਸਪੀਕਰ ਹੋਣਾ ਬੜਾ ਵੱਡਾ ਉਹਦਾ, ਉਹੀ ਆਪਦੀ ਗੱਲ ਕਹਿ ਕੇ ਦੁਬਾਰਾ ਇੱਥੇ ਮੂੰਹ ਦਿਖਾਉਣ ਜੋਗੇ ਨਹੀਂ ਰਹੇ, ਇੱਥੇ ਆ ਨਹੀਂ ਸਕਦੇ, ਵੜ ਨਹੀਂ ਸਕਦੇ, ਗੱਲ ਕਹਿ ਕੇ ਵਾਅਦਾ ਕਰਕੇ। ਤਾਂ ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਇੱਥੇ ਇੱਕ ਜੋ ਵਿਵਾਦ ਖੜਾ ਹੋ ਚੁੱਕਿਆ ਸਰਕਾਰ ਤੇ ਅਫਸਰਾਂ ਦੇ ਵਿਚਾਲੇ, ਤੇ ਇਹ ਸਰਕਾਰ, ਇਹ ਮੁੱਖ ਮੰਤਰੀ, ਇਹ ਸਾਰੇ ਵਜ਼ੀਰ ਬੜੀ ਜ਼ਿਆਦਾ ਮੇਰੇ ਹਿਸਾਬ ਨਾਲ ਕਮਜ਼ੋਰ ਬਿਰਤੀ ਵਾਲੇ ਨੇ, ਵੀਕ ਸਾਈਕੀ ਵਾਲੇ ਨੇ, ਜਿਹੜੇ ਅਫਸਰਾਂ ਦੇ ਅੱਗੇ ਨਕੇਲ ਨਹੀਂ ਪਾ ਸਕੇ। ਸਰਕਾਰ ਪੋਲੀਟੀਸ਼ੀਅਨਾਂ ਕੋਲੇ ਤਾਂ ਬੜੇ ਕਾਨੂੰਨ ਬੜੇ ਹੁੰਦੇ ਨੇ, ਇਹਨੇ ਚੁਟਕੀਆਂ ਦੇ ਕੰਮ ਹੋ ਸਕਦੇ ਨੇ, ਅਫਸਰਾਂ ਨੂੰ ਰਾਤੋਂ ਰਾਤ ਚੁਕਾ ਸਕਦੇ ਨੇ, ਇਹ ਕੁਛ ਮਰਜ਼ੀ ਕਰ ਸਕਦੇ ਹੁੰਦੇ ਪੋਲੀਟੀਸ਼ੀਅਨ। ਸਾਰੀ ਜੋ ਇਹ ਸੰਵਿਧਾਨ ਹੈ ਹਿੰਦੁਸਤਾਨ ਦਾ, ਇਹ ਸਾਰੀ ਪਾਵਰ ਪੋਲੀਟੀਸ਼ੀਅਨ ਦੇ ਹੱਥ ਦੇ ਵਿੱਚ ਹੈ। ਅਫਸਰ ਦੀ ਜ਼ਰੂਰਤ ਹੀ ਨਹੀਂ ਪੋਲੀਟੀਸ਼ੀਅਨ ਤੋਂ ਬਾਹਰ ਹੋ ਜੇ। ਤਾਂ ਫਿਰ ਵੀ 1.5 ਮਹੀਨਾ ਸਪੀਕਰ ਆਖ ਕੇ, ਤੇ ਉਦੋਂ ਬਾਅਦ ਚੋਂ ਕਿੰਨੇ ਮਹੀਨੇ, ਡੇਢ ਵਾਰੀ, ਕਿੰਨੀਆਂ 5-6 ਵਾਰੀ 1.5 ਮਹੀਨੇ ਹੋ ਚੁੱਕੇ ਨੇ, ਉਸ ਤੋਂ ਬਾਅਦ ਤਾਂ ਤੇ ਹੋਇਆ ਹੀ ਕੱਖ ਨਹੀਂ। ਕੀ ਲੱਗਦਾ ਵੀ ਜਿਹੜਾ ਸੰਵਿਧਾਨ ਦੀ ਤੁਸੀਂ ਗੱਲ ਕਰ ਰਹੇ ਹੋ, ਸਿੱਖਾਂ ਲਈ ਉਹ ਜਾਇਜ਼ ਆ, ਜਾਂ ਸਿੱਖਾਂ ਦੀ ਗੱਲ ਕਰ ਰਿਹਾ ਸੰਵਿਧਾਨ ਕਿਤੇ ਨਾ ਕਿਤੇ ਜਾ ਕੇ, ਕਿਉਂਕਿ ਤੁਸੀਂ ਕਾਨੂੰਨ ਦੀ ਪੜ੍ਹਾਈ ਪੜ੍ਹੀ ਆ? ਨਹੀਂ ਦੇਖੋ, ਜੋ ਸੰਵਿਧਾਨ ਦਾ ਆਰਟੀਕਲ 25 ਹੈ ਉਹ ਤਾਂ ਸਿੱਖਾਂ ਨੂੰ ਹਿੰਦੂਆਂ ਦਾ। ਉਸੇ ਸੰਵਿਧਾਨ ਤੇ ਜਿਹੜੇ ਸਾਡੇ ਉਦੋਂ ਸਮੇਂ ਦੇ ਜੋ ਨੁਮਾਇੰਦੇ ਸੀ ਸਿੱਖਾਂ ਦੇ, ਅਕਾਲੀ ਲੀਡਰ ਹੈਗੇ ਸੀ ਉਸ ਸਮੇਂ ਦੇ 1900, ਜਿਨ੍ਹਾਂ ਨੇ ਸਾਈਨ ਨਹੀਂ ਸੀ ਕੀਤੇ ਸੰਵਿਧਾਨ ਉੱਪਰ, ਤਾਂ ਚਾਹੇ ਆਪਾਂ ਬੰਦੀ ਸਿੰਘਾਂ ਦਾ ਕੇਸ ਚੁੱਕ ਕੇ ਦੇਖ ਲਈਏ, ਇਹ ਸੰਵਿਧਾਨ ਦੇ ਵਿੱਚ ਕਾਨੂੰਨ ਸਾਰੇ ਹੈਗੇ ਨੇ, ਪਰ ਗੱਲ ਇਹ ਹੈ ਕਾਨੂੰਨ ਜੋ ਸਿੱਖਾਂ ਦੇ ਵਿਰੁੱਧ ਵਰਤੇ ਜਾਂਦੇ ਨੇ, ਇੱਕ ਬਾਇਸ ਨੇਚਰ ਦੇ ਨਾਲ, ਇੱਕ ਮੈਂ ਕਹੂੰਗਾ ਪੱਖਪਾਤੀ ਰਵੱਈਆ ਲੈ ਕੇ ਸਿੱਖਾਂ ਨੂੰ ਦੂਜੇ ਦਰਜੇ ਦਾ ਸ਼ਹਿਰੀ ਦਾ ਜੋ ਖਿਤਾਬ ਦਿੱਤਾ ਜਾਂਦਾ ਹੈ। ਤੁਸੀਂ ਦੇਖ ਲਓ, ਇੱਕ ਪਾਸੇ ਨਲਿਨੀ ਹੈ, ਸ੍ਰੀ ਹਰਨ ਹੈ, ਪਰਿਵਰਨ, ਜਿਨ੍ਹਾਂ ਨੇ ਰਾਜੀਵ ਗਾਂਧੀ ਇੱਕ ਸਾਬਕਾ ਪ੍ਰਧਾਨ ਮੰਤਰੀ ਪ੍ਰਾਈਮ ਮਿਨਿਸਟਰ ਨੂੰ ਸੋਧਿਆ ਸੀ, ਉਹ 25-25 ਸਾਲ ਪੂਰੇ ਕਰਕੇ ਬਾਹਰ ਆ ਚੁੱਕੇ ਨੇ। ਪਰ ਜਿਹੜੇ ਬੰਦੀ ਸਿੰਘ ਨੇ, ਜਿਨ੍ਹਾਂ ਨੇ ਐਡੇ ਵੱਡੇ ਕਿਸੇ ਲੀਡਰ ਨੂੰ ਵੀ ਨਹੀਂ ਸੋਧਿਆ, ਉਹ 30-30 35-35 ਸਾਲਾਂ ਤੋਂ ਜੇਲ੍ਹਾਂ ਵਿੱਚ ਨੇ। ਤਾਂ ਸਰਕਾਰਾਂ ਦੀ ਜੋ ਮਰਜ਼ੀ ਹੈ, ਡਿਸਕ੍ਰੇਸ਼ਨ ਹੈ, ਇਹ ਸਿੱਖਾਂ ਦੇ ਵਿਰੁੱਧ ਵਰਤੀ ਜਾਂਦੀ ਹੈ। ਮੇਨ ਗੱਲ ਇਹ ਹੈ, ਰਿਲੀਜ਼ ਆਫ ਪ੍ਰਿਜ਼ਨਰਸ ਐਕਟ ਹੈਗੇ ਨੇ, ਸਾਰੇ ਕਾਨੂੰਨ ਉੱਥੇ ਹੈਗੇ ਨੇ, ਪ੍ਰੋਬੇਸ਼ਨ ਵਾਲੇ ਐਕਟ ਹੈਗੇ ਨੇ, ਪਰ ਸਿੱਖਾਂ ਨੂੰ ਉੱਥੇ ਜੋ ਇਹ ਪਰ ਸਿੱਖਾਂ ਨੂੰ ਉੱਥੇ ਜੋ ਉਹਨਾਂ ਦੇ ਨਾਲ ਇੱਕ ਪੱਖਪਾਤੀ ਰਵੱਈਆ ਲਿਆ ਜਾਂਦਾ ਹੈ। ਤੇ ਜੇ ਕੋਈ ਹਿੰਦੂ ਰਾਸ਼ਟਰਾਂ ਦੀਆਂ, ਗੋਲਸੇ ਦੀਆਂ, ਸਵਾਕਰ ਦੀਆਂ ਕਿਤਾਬਾਂ ਪੜ੍ਹੇ ਤਾਂ ਉਹ ਵੰਡੀਆਂ ਜਾਂਦੀਆਂ ਨੇ, ਸਰਕਾਰ ਵੱਲੋਂ ਪੂਰੀ ਸ਼ਹਿ ਦਿੱਤੀ ਜਾਂਦੀ ਹੈ। ਪਰ ਸਿੱਖ ਜੇ ਆਪਦਾ ਪੁਰਾਤਨ ਇਤਿਹਾਸ ਰੱਖਣ ਤਾਂ ਉਹਨਾਂ ਦੇ UAPA ਲਾ ਕੇ ਉਹਨਾਂ ਨੂੰ 14-14 ਸਾਲਾਂ ਲਈ ਉਮਰ ਕੈਦਾਂ ਕਰਕੇ 20-20 ਸਾਲਾਂ ਲਈ ਜੇਲ੍ਹਾਂ 'ਚ ਡੱਕਿਆ ਜਾਂਦਾ। ਤਾਂ ਇੱਥੇ ਸਿੱਖਾਂ ਲਈ ਇਹ ਸੰਵਿਧਾਨ ਹੈਗਾ, ਪਰ ਸਿੱਖਾਂ ਦੇ ਲਈ ਇਹ ਪੱਖਪਾਤੀ ਹੈ, ਸਿੱਖਾਂ ਲਈ ਇਹ ਦੂਜੇ ਦਰਜੇ ਦੇ ਸ਼ਹਿਰੀ ਨੇ। ਤੁਸੀਂ ਗੱਲ ਕਰੀ ਹੈ ਕਿ ਸਿੱਖਾਂ ਦੇ ਲਈ ਸੰਵਿਧਾਨ ਹੈਗਾ, ਸਿੱਖਾਂ ਦੇ ਲਈ ਇਹ ਪੱਖਪਾਤੀ ਆ, ਸਿੱਖਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਮੰਨਿਆ ਜਾਂਦਾ। ਫਿਰ ਉਸ ਤੋਂ ਬਾਅਦ ਕਾਫੀ ਲੰਮਾ ਸਮਾਂ ਬੀਤ ਗਿਆ, 84 ਲੰਘੀ ਨੂੰ, 84 ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਨੰਦਪੁਰ ਸਾਹਿਬ ਮਤੇ ਦੀ ਗੱਲ ਕਰਦੇ ਰਹੇ ਨੇ। ਫਿਰ ਉਸ ਤੋਂ ਬਾਅਦ ਕੌਮੀ ਘਰ ਦੀ ਗੱਲ ਕਰਨੀ ਸ਼ੁਰੂ ਹੋ ਗਈ। ਪਰ ਕੌਮ ਨੇ ਖੱਟਿਆ ਕੀ? ਜਦੋਂ ਅਸੀਂ ਗੱਲ ਕਰਦੇ ਹਾਂ ਇੱਥੇ, ਇੱਕ ਕੇਸਰੀ ਝੰਡੇ ਥੱਲੇ ਇਕੱਠੇ ਹੋਣ ਦੀ ਗੱਲ ਕਰਦੇ ਹਾਂ, ਇੱਕ ਕੇਸਰੀ ਥੱਲੇ ਜਦੋਂ ਇਕੱਠੇ ਹੋਣ ਦੀ ਗੱਲ ਹੁੰਦੀ ਹੈ ਤਾਂ ਧਾਮੀ ਵਰਗਿਆਂ ਤੇ ਹਮਲੇ ਕਰ ਦਿੱਤੇ ਜਾਂਦੇ ਨੇ ਮੋਰਚੇ ਦੇ ਵਿੱਚ। ਅਜਿਹਾ ਕਿਉਂ ਹੁੰਦਾ ਫਿਰ? ਨਹੀਂ ਦੇਖੋ, ਜਿਹੜੇ ਕੌਮਾਂ ਦੇ ਵਿੱਚ ਬੜੇ ਜ਼ਿਆਦਾ ਉਤਾਰ ਚੜਾਅ ਆਉਂਦੇ ਨੇ, ਜੋ ਹਿੰਦੁਸਤਾਨ ਦੇ ਬਹੁ ਗਿਣਤੀ ਨੇ ਹਿੰਦੂ ਕੌਮ ਹੈ, ਇਹ ਵੀ 1100 ਕੁਛ ਤੋਂ ਲੈ ਕੇ 1190 ਤੋਂ ਲੈ ਕੇ 1947 ਤੱਕ ਇਹ ਗੁਲਾਮ ਰਹੇ ਨੇ, 900 ਸਾਲ ਦੀ ਗੁਲਾਮੀ ਭੋਗੀ ਹੈ। ਪਰ ਹਿੰਦੂ ਕੌਮ ਨੇ ਫਿਰ ਹੀਲਾ ਕੀਤਾ ਤੇ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਆਜ਼ਾਦੀ ਲੈ ਲਈ, ਆਪਦੇ ਜੋ ਦਿੱਲੀ ਤਖਤ ਤੇ ਜੋ ਇਹਨਾਂ ਦਾ ਸੀ ਉਸ ਤੇ ਬੈਠ ਗਏ। ਤਾਂ ਉਵੇਂ ਵੀ ਜਿਵੇਂ ਸਿੱਖ ਕੌਮ ਹੈ, ਇਹ 1849 ਤੋਂ ਬਾਅਦ ਤੁਸੀਂ ਦੇਖੋ ਇਹਨਾਂ ਤੇ ਗੁਲਾਮੀ ਆਈ ਹੈ, 250 ਸਾਲ ਦੀ ਆਪਣੀ ਗੁਲਾਮੀ ਹੋ ਚੁੱਕੀ ਹੈ। ਪਰ ਇੱਕ ਚੀਜ਼ ਜੋ ਦੇਖਣ ਵਾਲੀ, ਕੌਮ ਤਰਬਰ ਤਿਆਰ ਹੈ, ਚੜ੍ਹਦੀ ਕਲਾ ਦੇ ਵਿੱਚ ਸੰਘਰਸ਼ ਜਾਰੀ ਹੈ, ਸੰਘਰਸ਼ ਦੇ ਵਿੱਚ ਕੋਈ ਖੜੋਤ ਨਹੀਂ ਆਈ। ਸੰਤਾਂ ਤੋਂ ਬਾਅਦ ਕੁਝ ਸਮੇਂ ਦੇ ਲਈ ਤੁਸੀਂ ਲਾ ਲਓ ਇੱਕ ਜੋ ਖਲਾਅ ਪੈਦਾ ਹੋ ਗਿਆ ਸੀ, ਪਰ ਹੁਣ ਜੋ ਇੱਥੋਂ ਦਾ ਰਾਜਪਾਲ ਹੈ, ਗਵਰਨਰਾਂ ਨੂੰ ਬਿਆਨ ਦੇਣ ਤੱਕ ਮਜਬੂਰ ਹੋ ਗਿਆ ਵੀ ਖਾਲਿਸਤਾਨੀ ਜੋ ਵਿਚਾਰਧਾਰਾ ਅੱਗੇ ਆ ਰਹੀ ਹੈ। ਕੌਮ ਫਿਰ ਤੋਂ ਆਪਦੇ ਦਰਸ਼ ਜੋ ਆਜ਼ਾਦੀ ਦੇ ਸੰਘਰਸ਼ ਲਈ ਹੈ ਉਹ ਵੱਧ ਰਹੀ ਹੈ। ਦੇਖੋ ਭਾਈ ਸਾਹਿਬ, ਜੇ ਗਦਰ ਮਚਾਉਣਾ ਹੋਵੇ, ਗਦਰ 5-10 ਮਿੰਟਾਂ ਦੀ ਖੇਡ ਹੁੰਦੀ, ਮੱਚ ਜਾਂਦਾ ਹੁੰਦਾ, ਬੜੀ ਛੇਤੀ ਗਦਰ ਮੱਚ ਜਾਂਦਾ। ਪਰ ਜੇ ਆਪਾਂ ਪੀਸਫੁਲੀ ਨੌਨ ਵਾਇਲੈਂਟ ਲੈ ਕੇ ਸੰਘਰਸ਼ ਕਰਨਾ, ਤਾਂ ਆਪਾਂ ਨੂੰ ਲੰਮੇ ਸਮੇਂ ਲਈ ਸੰਘਰਸ਼ ਦੇ ਵਿੱਚ ਆਪਾਂ ਪੈ ਚੁੱਕੇ ਹਾਂ ਤੇ ਪੈ ਰਹੇ ਹਾਂ, ਤੇ ਕਰਨਾ ਪਵੇਗਾ, ਕਿਉਂਕਿ ਗੱਲ ਬੜੀ ਲੰਮੀ ਹੈ। ਆਪਾਂ ਨੂੰ ਜੋ ਆਪਣੀ ਮੰਜ਼ਿਲ ਹੈਗੀ ਆ ਉਹ ਖਾਲਿਸਤਾਨ ਦੀ ਹੈ, ਕੌਮੀ ਘਰ ਦੀ ਹੈ। ਪਰ ਜੋ ਮੀਲ ਪੱਥਰ ਨੇ ਰਾਹ ਦੇ ਵਿੱਚ, ਜੋ ਮਾਈਲਸਟੋਨਸ ਨੇ ਆਪਾਂ ਤੈਅ ਕਰਨੇ ਨੇ, ਕੌਮ ਚੱਲ ਰਹੀ ਹੈ,
ਉਦੋਂ ਹੁਣ ਤੁਸੀਂ ਦੇਖ ਲਓ ਕੁਛ ਅੱਜ ਤੋਂ 5-7 ਸਾਲਾਂ ਤੋਂ ਪਹਿਲਾਂ ਖਾਲਿਸਤਾਨ ਕਹਿਣ 'ਚ ਜੇਲ੍ਹ ਹੋ ਜਾਂਦੀ ਹੁੰਦੀ ਸੀ, ਪਰ ਅੱਜ ਲਾਲ ਕਿਲੇ ਤੇ ਖਾਲਿਸਤਾਨੀਆਂ ਨੇ ਜੋ ਨਿਸ਼ਾਨ ਸਾਹਿਬ ਚਲਾਤਾ ਸੀ ਕਿਸਾਨੀ ਅੰਦੋਲਨ ਵੇਲੇ, ਤਾਂ ਇਹ ਵੀ ਕੌਮ ਦੀ ਬੜੀ ਵੱਡੀ ਪ੍ਰਾਪਤੀ ਹੈ ਵੀ ਅੱਜ ਕੱਲ੍ਹ ਖਾਲਿਸਤਾਨ ਕਹਿਣਾ ਇੱਕ ਟੈਬੂ ਵਾਲਾ ਲਫ਼ਜ਼ ਨਹੀਂ ਰਹਿ ਗਿਆ। ਖਾਲਿਸਤਾਨ ਦੀ ਗੱਲ ਜੋ ਸਿੱਖ ਨੌਜਵਾਨ ਨੇ ਆਮ ਹੀ ਕਰਦੇ ਨੇ। ਹੁਣ ਜੋ ਅਗਲਾ ਪੜਾਅ ਇਹ ਹੋਣਾ ਚਾਹੀਦਾ, ਪੰਜਾਬ ਦਾ ਜਿਹੜਾ ਐਂਟੀ ਖਾਲਿਸਤਾਨ ਗੱਲ ਕਰੇ ਉਹ ਗੱਲ ਟੈਬੂ ਬਣ ਜਾਣੀ ਚਾਹੀਦੀ ਹੈ। ਖਾਲਿਸਤਾਨ ਦਾ ਵਿਰੋਧ ਕੋਈ ਨਹੀਂ ਰਹਿ ਜਾਣਾ ਚਾਹੀਦਾ। ਤੁਸੀਂ ਕਿਹਾ ਕਿ ਖਾਲਿਸਤਾਨ ਦਾ ਵਿਰੋਧ ਕੋਈ ਨਹੀਂ ਰਹਿਣ ਦੇ ਜਾਣਾ ਚਾਹੀਦਾ, ਪਰ ਅਸੀਂ ਮੋਰਚੇ ਤੇ ਆਉਣੇ ਆ। ਮੋਹਾਲੀ ਮੋਰਚੇ ਦੇ ਵਿੱਚ ਬਲਵਿੰਦਰ ਸਿੰਘ ਕਹਿੰਦੇ ਨੇ ਕਿ ਖਾਲਿਸਤਾਨ ਦੀ ਗੱਲ ਨਹੀਂ ਹੋਣੀ ਚਾਹੀਦੀ ਇੱਥੇ। ਨਹੀਂ ਬਿਲਕੁਲ, ਉਹ ਤੇ ਉਸ ਤੋਂ ਬਾਅਦ ਜੋ ਨੌਜਵਾਨਾਂ ਨੇ ਇਕੱਠ ਕਰ ਲਿਆ ਤੇ ਉਸ ਤੋਂ ਬਾਅਦ ਜੋ ਨੌਜਵਾਨਾਂ ਨੇ ਤਾਂ ਫੈਸਲਾ ਕੀਤਾ ਹੈ ਵੀ ਜੋ ਪ੍ਰਬੰਧਕ ਕਮੇਟੀ ਵਧੇਗੀ ਉੱਥੋਂ ਦੀ ਤੇ ਖਾਲਿਸਤਾਨ ਦੀ ਖਾਲਸਾ ਰਾਜ ਦੀ ਖੁੱਲ੍ਹੇਆਮ ਗੱਲ ਹੋਵੇਗੀ, ਉਹ ਸਾਡੀ ਮੰਜ਼ਿਲ ਹੈ ਤੇ ਉੱਥੇ ਕੋਈ ਗੱਲ ਮੁਨਕਰ ਨਹੀਂ। ਉਹ ਨੌਜਵਾਨਾਂ ਨੇ ਉੱਥੇ ਜੋ ਉੱਥੋਂ ਦੇ ਸਰਪ੍ਰਸਤ ਨੇ ਬਾਪੂ ਗੁਰਚਰਨ ਸਿੰਘ ਜੀ, ਉਹਨਾਂ ਨੂੰ ਵੀ ਗੱਲ ਸਮਝਾਈ ਸੀ ਕਿ ਅਸੀਂ ਖਾਲਿਸਤਾਨ ਦੀ ਗੱਲ ਕਰੀਏ। ਹੋਰ ਜਿਹੜੇ ਉੱਥੋਂ ਦੇ ਪ੍ਰਬੰਧਕ ਨੇ ਉਹਨਾਂ ਨੇ ਵੀ ਗੱਲ ਕੀਤੀ ਤੇ ਉਹ ਜਿਹੜੀ ਐਂਟੀ ਖਾਲਿਸਤਾਨ ਗੱਲ ਕੀਤੀ ਉਹ ਕਿਸੇ ਵਿਅਕਤੀ ਵਿਸ਼ੇਸ਼ ਨੇ ਕੀਤੀ ਹੈ, ਉਹਦਾ ਆਪ ਦਾ ਪਰਸਨਲ ਓਪੀਨੀਅਨ ਹੈ। ਕੋਈ ਮੋਰਚੇ ਵੱਲੋਂ ਉਸ ਗੱਲ ਦੀ ਕੋਈ ਸਮਰੱਥਾ ਕੋਈ ਹੈ ਨਹੀਂ ਗੀ, ਕਿਉਂਕਿ ਹਰੇਕ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਤਾਂ ਬਲਵਿੰਦਰ ਸਿੰਘ ਹੁੰਦੇ ਨੇ ਅੱਗੇ ਆ ਕੇ। ਬਲਵਿੰਦਰ ਸਿੰਘ ਹੀ ਮੋਰਚੇ ਨੂੰ ਰਨ ਕਰ ਰਹੇ ਨੇ। ਕੁਝ ਅਸੀਂ ਜਦੋਂ ਦੇਖਦੇ ਹਾਂ ਬਲਵਿੰਦਰ ਸਿੰਘ ਦੇ ਨਾਲ ਹੀ ਹਰ ਇੱਕ ਮੀਡੀਆ ਪਰਸਨ ਜਾ ਕੇ ਗੱਲ ਕਰਦਾ, ਹਰ ਇੱਕ ਬਾਹਰੋਂ ਆਉਂਦਾ ਉਹ ਵੀ ਬਲਵਿੰਦਰ ਸਿੰਘ ਦੇ ਨਾਲ ਹੀ ਗੱਲ ਕਰਦਾ, ਪਰ ਬਲਵਿੰਦਰ ਸਿੰਘ ਹੀ ਅਜਿਹੀ ਗੱਲ ਪ੍ਰਚਾਰ ਰਹੇ ਨੇ। ਉਹਨਾਂ ਨੇ ਔਨ ਦਾ ਰਿਕਾਰਡ ਇਹ ਮੀਡੀਆ ਦੇ ਵਿੱਚ ਗੱਲ ਕਰੀ ਆ। ਦੇਖੋ ਮੇਰਾ ਤਾਂ ਜੋ ਓਪੀਨੀਅਨ ਇਹੀ ਹੈ ਵੀ ਪੰਜਾਬ ਦੇ ਵਿੱਚੋਂ ਕਾਮਰੇਡਾਂ ਦੀ ਵਿਚਾਰਧਾਰਾ ਖਤਮ ਕਰ ਦੇਣੀ ਚਾਹੀਦੀ ਹੈ ਤੇ ਉਹੀ ਗੱਲ ਮੋਰਚੇ ਵਿੱਚ ਹੋਣੀ ਚਾਹੀਦੀ ਹੈ। ਜਿਹੜਾ ਬੰਦਾ ਕਾਮਰੇਡੀ ਵਿਚਾਰਧਾਰਾ ਵਾਲਾ ਹੈ, ਚਾਹੇ ਉਹ ਪੰਡਾਲ ਤੋਂ ਇੱਧਰ ਸੰਗਤ 'ਚ ਬਹਿੰਦਾ ਉੱਥੇ ਵੀ ਨਹੀਂ ਹੋਣਾ ਚਾਹੀਦਾ, ਚਾਹੇ ਪੰਡਾਲ 'ਚ ਇੱਧਰ ਲੀਡਰਾਂ 'ਚ ਬਹਿੰਦਾ। ਕਾਮਰੇਡੀ ਵਿਚਾਰਧਾਰਾ ਦਾ ਖੁਰਾ ਖੋਜ ਹੀ ਮਿਟ ਜਾਣਾ ਚਾਹੀਦਾ। ਨਾ ਉੱਥੇ ਜਿਹੜਾ ਕੋਈ ਆਪਦੇ ਆਪ ਨੂੰ ਫਿਲਮੀ ਐਕਟਰੈਸ ਕੋਈ ਮਾਡਲ ਆਂਦੀ ਹੈ ਵੀ ਮੈਂ ਕਿਸਾਨ ਆ, ਮੈਂ ਉਹ ਆ ਫਲਾਣਾ ਹੈ, ਨਾ ਉਹਨੂੰ ਕੋਈ ਸਰੋਪੇ ਪੈਣੇ ਚਾਹੀਦੇ ਨੇ। ਨਾ ਉੱਥੇ ਕੋਈ ਅਜਿਹਾ ਬੰਦਾ ਉੱਥੇ ਆ ਕੇ ਸ਼ਿਰਕਤ ਕਰੇ ਜਿਹੜਾ ਕਹਿੰਦਾ ਵੀ ਮੈਂ ਨਿਸ਼ਾਨ ਸਾਹਿਬ ਝੁਲੇ ਤੋਂ ਇੰਨਾ ਨਹੀਂ ਸੀ ਰੋਇਆ ਜਿੰਨਾ ਮੈਂ ਤਾਂ ਪਿਓ ਮਰੇ ਤੋਂ ਇੰਨਾ ਨਹੀਂ ਸੀ ਰੋਇਆ ਜਿੰਨਾ ਨਿਸ਼ਾਨ ਸਾਹਿਬ ਝੁਲੇ ਤੋਂ ਮੈਂ ਰੋਇਆ। ਨਾ ਅਜਿਹੇ ਬੰਦੇ ਦੀ ਉੱਥੇ ਕੋਈ ਐਂਟਰੀ ਬੈਨ ਹੋ ਜਾਣੀ ਚਾਹੀਦੀ ਹੈ। ਕਾਮਰੇਡ ਵਿਚਾਰਧਾਰਾ ਦੇ ਨਾਲ ਰੱਖਣ ਵਾਲਾ ਕੋਈ ਬੰਦੇ ਦਾ ਉੱਥੋਂ ਮੇਰੇ ਸਾਲਾ ਵਿਚਾਰਧਾਰਾ ਦਾ ਖੁਰਾ ਖੋਜ ਮਿਟਾ ਦੇਣਾ ਚਾਹੀਦਾ। ਤੁਸੀਂ ਗੱਲ ਕਰ ਰਹੇ ਹੋ ਸਿੱਧੀ ਸੋਨੀਆ ਮਾਨ ਨੂੰ ਟਾਰਗੇਟ ਕਰ ਰਹੇ ਹੋ, ਸਿੱਧਾ ਬੱਬੂ ਮਾਨ ਨੂੰ ਟਾਰਗੇਟ ਕਰ ਰਹੇ ਹੋ, ਪਰ ਉਹਨਾਂ ਦੇ ਮਗਰ ਵੀ ਤਾਂ ਨੌਜਵਾਨੀ ਖਾਸੀ ਆ। ਜੇ ਨੌਜਵਾਨੀ ਉੱਥੇ ਪਹੁੰਚੂਗੀ ਫੇਰ ਹੀ ਮੋਰਚੇ ਫਤਿਹ ਹੋਣਗੇ। ਜੇਕਰ ਉਹ ਉੱਥੋਂ ਨਾ ਜਾਣਗੇ ਫਿਰ ਨੌਜਵਾਨੀ ਕਿਵੇਂ ਜਾਊਗੀ? ਇੱਕ ਗੱਲ ਕਰ ਰਹੇ ਹੋ ਕਿ ਇੱਕ ਝੰਡੇ ਥੱਲੇ ਇਕੱਠੇ ਹੋ ਜਾਓ ਸਾਰੇ, ਇੱਕ ਪਾਸੇ ਕਹਿ ਰਹੇ ਹੋ ਕਿ ਅਜਿਹੇ ਲੋਕ ਉੱਥੇ ਵੜਨੇ ਨਹੀਂ ਚਾਹੀਦੇ। ਦੇਖੋ ਉਹ ਆਪਦੀ ਵਿਚਾਰਧਾਰਾ ਲੈ ਕੇ, ਕਾਮਰੇਡੀ ਵਿਚਾਰਧਾਰਾ ਲੈ ਕੇ ਉੱਥੇ ਵੜਨੇ ਨਹੀਂ ਚਾਹੀਦੇ। ਉਹ ਆਉਣ ਉੱਥੇ ਕੇਸਰੀ ਨਿਸ਼ਾਨ ਸਾਹਿਬ ਲੈ ਕੇ ਆਉਣ ਤੇ ਅਜਿਹੀ ਕੋਈ ਗੱਲ ਨਹੀਂ ਹੋਣੀ ਚਾਹੀਦੀ। ਬਾਕੀ ਮੇਰੀ ਗੱਲ ਸੁਣੋ, ਮੈਂ ਉੱਥੇ ਜਿੰਨੇ ਪੋਸਟਰ ਦੇਖੇ ਨੇ, ਜਿਨ੍ਹਾਂ ਵਿਅਕਤੀਆਂ ਤੁਸੀਂ ਨਾਂ ਲਏ ਆ ਉਹਨਾਂ ਦਾ ਕੋਈ ਪੋਸਟਰ ਲੱਗਿਆ ਦੇਖਿਆ ਨਹੀਂ। ਮੈਂ ਉੱਥੇ ਪੋਸਟਰ ਦੇਖੇ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਪੋਸਟਰ ਦੇਖੇ ਨੇ। ਤਾਂ ਜਿਹੜਾ ਨੌਜਵਾਨ ਸੰਤਾਂ ਦੀ ਵਿਚਾਰਧਾਰਾ ਤੇ ਚੱਲਣਾ ਚਾਹੁੰਦਾ ਉਹ ਉੱਥੇ ਆਵੇ। ਜਿਹੜਾ ਸੰਤਾਂ ਦਾ ਵਿਰੋਧੀ ਹੈ, ਜਿਨ੍ਹਾਂ ਦਾ ਕੋਈ ਪੁਰਖਾ ਸੰਤਾਂ ਦਾ ਵਿਰੋਧੀ ਰਿਹਾ, ਉਹ ਆਪਦੀ ਵਿਚਾਰਧਾਰਾ ਨਹੀਂ ਬਦਲਦਾ, ਪੁਰਾਣੀ ਵਿਚਾਰਧਾਰਾ ਰੱਖਦਾ, ਤਾਂ ਨੌਜਵਾਨ ਉੱਥੇ ਤਰਬਤ ਤਿਆਰ ਨੇ। ਉੱਥੇ ਫਿਰ ਕੋਈ ਇੰਸੀਡੈਂਟ ਵੀ ਕੋਈ ਅਜਿਹਾ ਵਰਤ ਸਕਦਾ ਜੇ ਉਹ ਇਹੋ ਜਿਹੇ ਬੰਦੇ ਉੱਥੇ ਆ ਕੇ ਨੌਜਵਾਨ ਚੜਾਉਂਦੇ ਨੇ। ਤਾਂ ਅਜਿਹੇ ਬੰਦਿਆਂ ਦੀ, ਕਾਮਰੇਡੀ ਵਿਚਾਰਧਾਰਾ ਵਾਲੇ ਲੋਕਾਂ ਦੀ, ਖਾਸ ਕਰ ਕਾਮਰੇਡੀ ਵਿਚਾਰਧਾਰਾ ਦੀ ਐਂਟਰੀ ਉੱਥੇ ਬੈਨ ਹੋਣੀ ਚਾਹੀਦੀ ਹੈ। ਕੀ ਲੱਗਦਾ ਗਾ ਵੀ ਜਿਹੜਾ ਉਹਨਾਂ ਦਾ ਵਿਰੋਧ ਹੋਇਆ ਉਹ ਜਾਇਜ਼ ਹੋਇਆ? ਬੱਬੂ ਮਾਨ ਦਾ ਵਿਰੋਧ ਹੋਇਆ, ਸੋਨੀਆ ਮਾਨ ਦਾ ਵਿਰੋਧ ਹੋਇਆ, ਧਾਮੀ ਦਾ ਵਿਰੋਧ ਹੋਇਆ, ਬਲਜੀਤ ਸਿੰਘ ਦਾਦੂਵਾਲ ਦਾ ਵਿਰੋਧ ਹੋਇਆ। ਦਾਦੂਵਾਲ ਤਾਂ ਇਸ ਮੋਰਚੇ ਦੇ ਵਿੱਚ ਵੀ ਬੈਠੇ ਰਹੇ ਨੇ। ਦੇਖੋ ਵਿਰੋਧ ਉਹਨਾਂ ਦਾ ਹੋਇਆ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਦਾ ਵਿਰੋਧ ਕੀਤਾ, ਜਿਨ੍ਹਾਂ ਨੇ ਖਾਲਿਸਤਾਨ ਵਰਗੇ ਪਾਕ ਤੇ ਪਵਿੱਤਰ ਲਫ਼ਜ਼ ਦਾ, ਜਿਵੇਂ ਦੀਪ ਸਿੱਧੂ ਨੇ ਆਖਿਆ ਸੀ, ਬੜੀ ਪਵਿੱਤਰ ਆਈਡੀਓਲੋਜੀ, ਆਪਦੀ ਆਜ਼ਾਦੀ ਲੈਣੀ ਬੜੀ ਪਵਿੱਤਰ ਗੱਲ ਹੁੰਦੀ ਹੈ। ਜਿਨ੍ਹਾਂ ਨੇ ਇਹਨਾਂ ਆਈਡੀਆਜ਼ ਦਾ ਵਿਰੋਧ ਕੀਤਾ, ਜਿਨ੍ਹਾਂ ਨੇ ਮੋਰਚੇ ਵੇਚ ਕੇ ਖਾ ਲਏ ਨੇ, ਜਿਹੜੇ ਪੰਜਾਬੀ ਮਾਂ ਬੋਲੀ ਦੇ ਉਲਟ ਭੁਗਤਦੇ ਨੇ, ਉਹਨਾਂ ਦਾ ਵਿਰੋਧ ਹੋਇਆ। ਤੇ ਮੇਰੇ ਹਿਸਾਬ ਨਾਲ ਜੇ ਅਜਿਹੇ ਲੋਕਾਂ ਦਾ ਵਿਰੋਧ ਕਰਾਂਗੇ ਤਾਂ ਹੀ ਇਹਨਾਂ ਦੇ ਲੱਤਾਂ ਕੰਬਣਗੀਆਂ ਵੀ ਅੱਗੇ ਤੋਂ ਅਸੀਂ ਕੋਈ ਅਜਿਹੀ ਕੌਮ ਦੇ ਉਲਟ ਗੱਲ ਕਰਨ ਤੋਂ ਵੀ ਸਾਡੇ ਬੁੱਲ ਕੰਬਣ, ਸਾਡੀਆਂ ਲੱਤਾਂ ਕੰਬਣ ਤੇ ਸਾਡੀ ਹਿੰਮਤ ਨਾ ਪਵੇ ਵੀ ਅਸੀਂ ਕੌਮ ਦੇ ਵਿਰੁੱਧ, ਕੌਮ ਦੇ ਨਿਸ਼ਾਨਾਂ ਦੇ ਵਿਰੁੱਧ, ਗੁਰੂ ਸਾਹਿਬਾਨਾਂ ਦੇ ਵਿਰੁੱਧ, ਕੌਮੀ ਭਾਸ਼ਾ ਦੇ ਵਿਰੁੱਧ ਕੋਈ ਗੱਲ ਵੀ ਕਰ ਸਕੀਏ। ਜੀ ਬਿਲਕੁਲ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਐਡਵੋਕੇਟ ਅਮਾਨ ਸਿੰਘ ਖਾਰਾ ਮੌਜੂਦ ਸਨ, ਜਿਹੜੇ ਕਿ ਲੀਗਲ ਤੌਰ ਤੇ ਬਹਿਮਲ ਕਲਾਂ ਦਾ ਮੋਰਚਾ ਵੀ ਲੜ ਰਹੇ ਨੇ ਤੇ ਲੀਗਲ ਤੌਰ ਤੇ ਹੋਰ ਜਿਹੜੇ ਕਿ ਸਿੱਖ ਐਕਟਿਵਿਸਟ ਦੇ ਵਿੱਚ ਵੀ ਰਹਿੰਦੇ ਨੇ। ਤਾਂ ਅਸੀਂ ਇਹਨਾਂ ਦੇ ਨਾਲ ਮੁਲਾਕਾਤ ਕਰੀਏ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।